हाँ जी, सत श्री अकाल दोस्तों, तुसी वेख रहे हो इंडोज टीवी आस्ट्रेलिया तो मैं हाँ गुरदेव सिंह सिद्धू। तो दोस्तों जिवें कि तुसी जानते हो कि 36वीं आस्ट्रेलियन सिख खेडां जो कि आस्ट्रेलिया के ਵਿੱਚ ਹੋਣ ਜਾ ਰਹੀਆਂ ਨੇ 29 30 31 ਮਾਰਚ ਨੂੰ। ਸੋ ਆਉਣ ਵਾਲੇ 3 ਦਿਨ ਖੇਡਾਂ ਦਾ ਜਿਹੜਾ ਮਹਾਕੁੰਭ ਆ ਉਹ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਵਿੱਚ ਲੱਗਣ ਜਾ ਰਿਹਾ ਆ ਤੇ ਜਿਹਨੂੰ ਹਰ ਸਾਲ ਮੇਰੇ ਖਿਆਲ ਹਰ ਪੰਜਾਬੀ ਨੂੰ ਇਸ ਇਵੈਂਟ ਦੀ ਉਡੀਕ ਹੁੰਦੀ ਆ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਹਰ ਪੰਜਾਬੀ ਚੱਲ ਕੇ ਇਹਨਾਂ ਖੇਡਾਂ ਦੇ ਵਿੱਚ ਪਹੁੰਚਦਾ ਆ। ਸੋ ਇਸ ਵਕਤ ਜਿਹੜਾ ਖੇਡਾਂ ਦਾ ਮਹਾਕੁੰਭ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਵਿੱਚ ਲੱਗਣ ਜਾ ਰਿਹਾ ਤੇ ਮੇਰੇ ਨਾਲ ਇਸ ਵਕਤ ਖੜੇ ਨੇ ਮਿੰਟੂ ਬਰਾੜ ਹੁਣੀ ਜਿਹੜੇ ਇਸ ਖੇਡਾਂ ਨੂੰ ਇਸ ਲੈਵਲ ਤੱਕ ਪਹੁੰਚਾਉਣ ਜਿਨ੍ਹਾਂ ਨੇ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਇਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਰਾੜ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਉਮੀਦ ਆ ਸਾਰੇ ਚੜ੍ਹਦੀ ਕਲਾ ਚਾਹੋਗੇ। ਪਹਿਲਾਂ ਧੰਨਵਾਦ ਤੁਹਾਡਾ, ਇੰਨੇ ਮੀਲ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਤੇ ਚਾਹ ਤੁਹਾਨੂੰ। ਬਾਕੀ ਜਿਹੜੀ ਅਣਥੱਕ ਮਿਹਨਤ ਆ ਉਹ ਇਕੱਲੀ ਇੱਕ ਦੀ ਨਹੀਂ, ਇਹ ਗੇਮਾਂ ਸਾਰੇ ਆਸਟ੍ਰੇਲੀਆ ਦੀਆਂ ਤੇ ਆਸਟ੍ਰੇਲੀਆ ਦਾ ਜਿਹੜੀ ਟੀਮ ਹੈ ਇੱਥੇ ਇਹਨੂੰ ਸਾਲ ਭਰ ਪੂਰਾ ਡੈਡੀਕੇਸ਼ਨ ਨਾਲ ਲੱਗਣਾ ਪਿਆ ਤੇ ਸਾਲ 'ਚ ਜਿਹੜੀ ਐਤਕੀ ਬੜੀ ਯੰਗ ਤੇ ਇੱਕ ਤਜਰਬੇ ਦਾ ਸਮੇਲ ਕਮੇਟੀ ਬਣ ਤੋਂ ਦਿੱਤਾ ਤੇ ਅਸੀਂ ਜਿਹੜੇ ਪਿਛਲੀ ਕਮੇਟੀ ਦੇ ਸੀਗੇ ਜਿੰਨੇ ਵੀ ਜਾਣੇ ਉਹਨਾਂ ਨੇ ਵੀ ਨਾਲ ਉਹਨਾਂ ਦੇ ਪਿੱਠ ਨਾਲ ਜਿਹੜਾ ਹੱਥ ਧਰ ਕੇ ਅੱਗੇ ਤੋਰਿਆ ਨਾਲ ਤੇ ਪਿਛਲੇ 2-3 ਮਹੀਨਿਆਂ ਤੋਂ ਜਿੰਨਾ ਕਿ ਸਾਨੂੰ ਐਕਸ਼ਨ ਹੋ ਸਕਦਾ ਸੀ ਅਸੀਂ ਰਲ ਮਿਲ ਕੇ ਕੀਤਾ। ਪਰ ਮੈਂ ਤਾਂ ਇਹਨਾਂ ਸਾਰੇ ਨੌਜਵਾਨਾਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਬਹੁਤ ਸੋਹਣਾ ਸੈਟਅਪ ਕਰਤਾ। ਹੁਣ ਤਾਂ ਅਸੀਂ ਬਸ ਇਹ ਦੇਖਣਾ ਵੀ ਅਗਲੇ ਆਉਣ ਵਾਲੇ 3 ਦਿਨ ਕਿੱਦਾਂ ਦੇ ਰਹਿੰਦੇ ਆ ਤੇ ਪਰ ਉਹ ਵਿਸ਼ਵਾਸ ਬਹੁਤ ਆ ਕਿਉਂਕਿ ਜਿਹੜਾ ਅਰਦਾਸ ਤੋਂ ਕੰਮ ਸ਼ੁਰੂ ਹੋਇਆ ਹੋਵੇ ਉਹ 'ਚ ਵਿਘਨ ਸ਼ਾਇਦ ਹੀ ਆਵੇ ਕੋਈ। ਬਿਲਕੁਲ। ਬਾਕੀ ਬਰਾੜ ਸਾਹਿਬ ਜਦੋਂ ਕੋਈ ਚੀਜ਼ ਇਸ ਪੱਧਰ 'ਤੇ ਪਹੁੰਚਦੀ ਹੈ ਤੇ ਉਹਦੇ ਮਗਰ ਕੰਮ ਕਰਨ ਵਾਲੇ ਮਿਹਨਤ ਕਰਨ ਵਾਲੇ ਬਹੁਤ ਜ਼ਿਆਦਾ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਮੇਟੀਆਂ ਹਰ ਸਾਲ ਮਿਹਨਤ ਕਰਦੀਆਂ ਤੇ ਐਰਕੀ ਵੀ ਤੁਸੀਂ ਵੀ ਇੱਕ ਵਰ੍ਹੇ ਤੋਂ ਲਗਾਤਾਰ ਲੱਗੇ ਹੋਏ ਹੋ। ਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਐਰਕੀ ਨਵਾਂ ਕੀ ਕੁਛ ਹੋਣ ਜਾ ਰਿਹਾ ਹੈ? ਦੇਖੋ ਨਵਾਂ ਰਿਹਾ ਲੀਡਰਸ਼ਿਪ ਦੀ, ਸਾਡੇ ਚੰਗੇ ਜਿਹੜੇ 5-6 ਕਰੈਕਟਰ ਆ ਜਿਨ੍ਹਾਂ ਨੇ ਕੁਛ ਕੀਤਾ ਜ਼ਿੰਦਗੀ 'ਚ, ਉਹਨਾਂ ਨੂੰ ਅਸੀਂ ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਅੱਜ ਉਹਨਾਂ ਦੀ ਇੱਥੇ ਚੱਲ ਰਹੀ ਹੈ ਨਾਲ ਉਹਨਾਂ ਦੀ ਲਾਈਫ ਦੀਆਂ ਸਕਸੈਸ ਸਟੋਰੀਜ਼ ਤਾਂ ਕਿ ਆਉਣ ਵਾਲੀ ਯੰਗ ਜਨਰੇਸ਼ਨ ਨੂੰ ਕੁਛ ਪਤਾ ਲੱਗ ਸਕੇ। ਪਰ ਦੂਜੇ ਪਾਸੇ ਜਿਹੜਾ ਆਮ ਜਿਹੜੀਆਂ ਖੇਡਾਂ ਕਬੱਡੀ ਇਹ ਚੀਜ਼ਾਂ ਤਾਂ ਹੋਣਗੀਆਂ ਪਰ ਉਹ ਰਿਕਾਰਡ ਟੀਮਾਂ ਆ ਗਈਆਂ 283 ਟੀਮਾਂ 4,500 ਤੋਂ 5,000 ਐਥਲੀਟ। ਇੱਥੋਂ ਤੱਕ ਕਿ 31 ਤਰੀਕ ਦੀਆਂ ਐਂਟਰੀਜ਼ ਬੰਦ ਹੋਈਆਂ ਪਰ 31 ਜਨਵਰੀ ਦੀਆਂ ਤੇ ਪਿਛਲੇ 2 ਮਹੀਨੇ ਅਸੀਂ ਸਾਨੂੰ ਪਤਾ ਕਿੰਨੀਆਂ ਕਾਲਾਂ ਆਈਆਂ, ਹਜੇ ਹੋਰ ਐਂਟਰੀਜ਼ ਦੀਆਂ ਜੇ ਖੁੱਲੀਆਂ ਰਹਿੰਦੀਆਂ ਤਾਂ ਮੈਨੂੰ ਲੱਗਦਾ 10,000 ਕਿਹੜਾ ਨਾ ਜਾਂਦਾ ਐਥਲੀਟ। ਉਹ ਵੀ ਅਸੀਂ ਸਾਨੂੰ ਸਭ ਕੁਝ ਡਬਲ ਕਰਨਾ ਪਿਆ 17 ਨਾਲੋਂ। ਥਾਂ ਉਹੀ ਆ, ਡਬਲ ਹੀ ਟੈਂਟ ਆ, ਡਬਲ ਹੀ ਸਾਰਾ ਸੈਟਅਪ ਆ ਤੇ ਫਿਰ ਵੀ ਸਾਨੂੰ ਇਹ ਲੱਗ ਰਿਹਾ ਇਸੇ ਗੱਲ ਦੀ ਤੇ ਪਰ ਹੋਪਫੁਲੀ ਸਾਰਾ ਕੁਝ ਚੰਗਾ ਹੋਊਗਾ। ਫਿਰ ਇੱਕ ਪਿੰਡ ਵੀ ਵਸਾਇਆ ਹੋਇਆ ਬਾਈ ਸਾਡੇ ਬਰਾੜ ਨੇ, ਸਾਡੇ ਨਾਲ ਕਲਚਰਲ ਸਟੇਜ ਚੱਲਣੀ ਹੈ 3 ਦਿਨ ਕਿਉਂਕਿ ਸਾਡੇ 'ਚ ਕਈ ਵਾਰੀ ਖੇਡਾਂ ਦੇ ਨਾਲ ਕਲਾ ਵੀ ਬਹੁਤ ਆ, ਸਾਡੇ ਕੋਲ ਆਰਟਿਸਟ ਬਹੁਤ ਆ। ਫਿਰ ਉਹਨਾਂ ਲਈ ਅਸੀਂ ਪੱਕੀ ਸਟੇਜ ਚਲਾਤੀ 3 ਦਿਨਾਂ ਲਈ ਵੀ ਪੱਕੀ ਸਟੇਜ 3 ਦਿਨ ਜਿਹੜੀ ਉਹ ਚੱਲਦੀ ਰਹੂਗੀ। ਸੋ ਬਹੁਤ ਜਾਣੀ ਕਿ ਇੱਕ ਜਜ਼ਬੇ ਨਾਲ ਅੱਗੇ ਵਧ ਰਹੀਆਂ ਖੇਡਾਂ। ਜਿਸ ਤਰ੍ਹਾਂ ਬਰਾੜ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਯਾਰ ਕਿ ਰਿਕਾਰਡ ਟੁੱਟਣ ਜਾ ਰਹੇ ਆ, ਜਿਸ ਤਰੀਕੇ ਨਾਲ ਪਲੇਅਰ ਪਹੁੰਚ ਰਹੇ ਆ, ਟੀਮਾਂ ਪਹੁੰਚ ਰਹੀਆਂ ਤੇ ਤਿਆਰੀਆਂ ਬੇਸ਼ੱਕ ਤੁਸੀਂ ਇੱਕ ਵਰ੍ਹਾ ਹੋ ਗਿਆ ਤੁਹਾਨੂੰ ਲੱਗਿਆਂ ਨੂੰ, ਪਰ ਤੁਹਾਨੂੰ ਕਿੱਦਾਂ ਦੀ ਟੀਮ ਦਾ ਜਾਂ ਕਮੇਟੀ ਦਾ ਯੋਗਦਾਨ ਹੁੰਦਾ ਉਨਾ ਹੀ ਸਾਡੇ ਜਿਹੜੇ ਲੋਕ ਹੈ, ਜਿਹੜੇ ਸਾਡੇ ਭੈਣ ਭਰਾ ਵੇਖਣ ਆ ਰਹੇ ਆ, ਉਹਨਾਂ ਦੀ ਵੀ ਉਨਾ ਹੀ ਸਹਿਯੋਗ ਨਾਲ ਚਾਹੀਦਾ। ਸੋ ਇੱਕ ਮੈਸੇਜ ਜ਼ਰੂਰ ਦਿਓ ਜੀ। ਉਹਨਾਂ ਦਾ ਜ਼ਿਆਦਾ ਸਹਿਯੋਗ ਚਾਹੀਦਾ। ਦੇਖੋ ਕਮੇਟੀ ਆਪਦੇ ਆਣੇ ਸਭ ਕੁਝ ਕਰੀ ਬੈਠੀ ਹੈ ਤੇ ਸਭ ਕੁਝ ਕਰੀ ਜਾਂਦੀ ਹੈ। ਜਿਹੜੀ ਵੀ ਚੀਜ਼ ਦੀ ਫੀਡਬੈਕ ਮਿਲੀ ਪਿਛਲੇ ਤਜਰਬਿਆਂ 'ਚ ਉਹਨਾਂ ਨੇ ਸਭ ਕੁਝ ਉਹਨਾਂ ਨੂੰ ਲੂਪ ਹੋਲ ਬੰਦ ਕੀਤੇ ਆ ਪਰ ਫਿਰ ਵੀ ਮੈਨੂੰ ਪਤਾ ਇਹ ਬਹੁਤ ਵੱਡਾ ਵਿਆਹ ਇੱਕ ਇਹਦੇ 'ਚ ਊਂਤਾਈਆਂ ਰਹਿ ਜਾਂਦੀਆਂ। ਸੋ ਮੇਰੀ ਬੇਨਤੀ ਹੈ ਤੁਹਾਡੇ ਪਲੇਟਫਾਰਮ ਜ਼ਰੀਏ ਹਰੇਕ ਆਉਣ ਵਾਲੇ ਨੂੰ ਵੀ ਭਰਾਵੋ ਨੁਕਸ ਕੱਢਣ ਵਾਲਾ ਜਿਹੜਾ ਆਪਣਾ ਕਲਚਰ ਆਪਾਂ ਉਹਨੂੰ ਛੱਡ ਦਈਏ। ਸਾਡਾ ਸਾਥ ਦੇਣ ਵਾਲਾ ਕਲਚਰ ਹੋਣਾ ਚਾਹੀਦਾ। ਜੇ ਕਿਤੇ ਨੁਕਸ ਲੱਗੇ ਤਾਂ ਸਾਨੂੰ ਦੱਸਿਓ, ਜੇ ਕੋਈ ਚੰਗੀ ਗੱਲ ਲੱਗੀ ਤਾਂ ਲੋਕਾਂ ਨੂੰ ਦੱਸਿਓ। ਇਹ ਫਾਰਮੂਲਾ ਅਪਣਾ ਲਿਓ ਤੇ ਆਪਾਂ ਮੈਨੂੰ ਕਈ ਵਾਰੀ ਇਹ ਦੇਖਿਆ, ਮੈਂ ਹੁਣ ਕਿਤੇ ਜਾਣਾ ਮੈਂ ਵੀ ਉਹ ਰਬਿਸ਼ ਖਿੰਡੀ ਪਈ ਆ ਤੇ ਮੈਂ ਉਹਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣ ਦੀ ਥਾਂ ਤੇ ਜਾਂ ਮੈਂ ਚ ਪਾ ਤੇ ਗੱਲ ਨਿਬੜ ਜੂ, ਗੱਲ ਤਾਂ ਇੱਥੇ ਹੀ ਖਤਮ ਹੁੰਦੀ ਆ। ਸੋ ਇਹੋ ਜਿਹੀਆਂ ਨਿੱਕੀਆਂ ਗੱਲਾਂ ਹੁੰਦੀਆਂ ਪਰ ਜੇ ਸਾਰੇ ਸੱਜਣ ਮਿੱਤਰ ਆਉਣ ਧਿਆਨ ਨਾਲ ਡਰਾਈਵਿੰਗ ਕਰਨ ਕਿ ਕਈ ਵਾਰੀ ਕੋਈ ਅਣਗਹਿਲੀ ਨਾ ਹੋਵੇ, ਸਾਰਿਆਂ ਦਾ ਨੁਕਸਾਨ
ਵੀਕਐਂਡ ਹੋਣ ਕਰਕੇ ਦੁੱਗਣੇ ਤਿੱਗਣੇ ਜੁਰਮਾਨੇ ਹੁੰਦੇ ਆ, ਉਹਨਾਂ ਤੋਂ ਬਚੋ। ਤੇ ਇੱਥੇ ਆ ਕੇ ਵੀ ਤੁਸੀਂ ਜਿਹੜਾ ਇੱਕ ਆਪਦਾ ਜਿਹੜਾ ਇੱਕ ਆਪਾਂ ਹੋਰਿਆਂ ਦੇ ਵਿੱਚ ਆਪਦੀ ਸੱਭਿਅਤਾ ਬਣਾਈ ਰੱਖਦੇ ਆ, ਉਹ ਵੀ ਬਣਾਈ ਰੱਖੋ। ਵੈਸੇ ਤਾਂ ਇਹ ਗੱਲਾਂ ਮੈਨੂੰ ਕਹਿਣ ਦੀ ਲੋੜ ਨਹੀਂ, ਕਿਉਂਕਿ ਅਸੀਂ ਪ੍ਰੂਵ ਕਰ ਚੁੱਕੇ ਹਾਂ 36 ਸਾਲਾਂ 'ਚ ਸਾਡੀਆਂ ਖੇਡਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਹੁੰਦੀਆਂ ਹੀ ਨਹੀਂ। ਬਹੁਤ ਫੈਮਿਲੀ ਆ ਇਵੈਂਟ ਹੁੰਦਾ ਇੱਕ, ਪਰ ਫਿਰ ਵੀ ਜੇ ਕਿਤੇ ਹੁੰਦੀ ਆ ਤਾਂ ਮੈਂ ਰਿਕੁਐਸਟ ਕਰਦਾ ਵੀ ਭਾਈ ਆਪਣਾ ਧਿਆਨ ਰੱਖਣਾ। ਬਿਲਕੁਲ, ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਪੰਜਾਬੀਆਂ ਦਾ ਬਹੁਤ ਵੱਡਾ ਵਿਆਹ, ਤੇ ਸਾਡੇ ਪੰਜਾਬੀ ਅਕਸਰ ਵਿਆਹ ਦੇ ਵਿੱਚ ਮਾਮਾ ਫੁੱਫੜ ਰੁੱਸ ਜਾਂਦੇ ਆ। ਸੋ ਬਿਲਕੁਲ ਅਸੀਂ ਰੁੱਸ ਕੇ ਨਹੀਂ ਜਾਣਾ, ਨਗੋਚਾਂ ਨਹੀਂ ਕੱਢਣੀਆਂ, ਤੇ ਮੋਢੇ ਨਾਲ ਮੋਢਾ ਲਾ ਕੇ ਕਮੇਟੀ ਮੈਂਬਰਾਂ ਦੇ, ਹੋਰ ਪਲੇਅਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣਾ ਯੋਗਦਾਨ ਪਾਉਣਾ। ਜੇ ਕਿਤੇ ਸਾਨੂੰ ਰਬਿਸ਼ ਦਿਸਦਾ ਤੇ ਉਹਨੂੰ ਐਗਜ਼ਾਮਪਲ ਨਾਲ ਕਿ ਉਹਦੀ ਜਗ੍ਹਾ ਮੀਡੀਆ ਤੇ ਆਪਾਂ ਸੋਸ਼ਲ ਮੀਡੀਆ ਤੇ ਪਾ ਦਈਏ, ਉਹ ਚੁੱਕ ਕੇ ਜੇਕਰ ਬਿੰਨ ਚ ਪਾਇਆ ਜਾਵੇ ਤੇ ਉਹ ਜ਼ਿਆਦਾ ਸੋਹਣਾ। ਜੇ ਸਾਡੇ ਜਿਹੜਾ ਗੁਰੂਆਂ ਦਾ ਫਰਮਾਨ ਆ। ਤੇ ਬਰਾੜ ਸਾਹਿਬ, ਮੈਂ ਇਹਦੇ ਨਾਲ ਨਾਲ ਇਹ ਜਾਣਨਾ ਚਾਹੂੰਗਾ ਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇਸ ਈਵੈਂਟ ਦੀ ਸ਼ੁਰੂਆਤ ਹਮੇਸ਼ਾ ਜਿਹੜੇ ਗੁਰੂ ਚਰਨਾਂ 'ਚ ਅਰਦਾਸ ਕਰਕੇ ਹੁੰਦੀ ਆ। ਹਰ ਸਾਲ ਗੁਰੂ ਦਾ ਲੰਗਰ ਲੱਗਦਾ ਆ, ਚਾਹ, ਮੈਂ ਤੁਹਾਡੀ ਵੀਡੀਓ ਵੇਖੀ ਸੀ, ਸ਼ੱਕਰਪਾਰੇ, ਜਲੇਬੀਆਂ ਸਭ ਕੁਝ ਚੱਲ ਰਿਹਾ ਸੀ। ਸੋ ਉਹ ਤਿਆਰੀਆਂ ਬਿਲਕੁਲ ਉਸ ਤਰ੍ਹਾਂ ਹੀ ਪਿੱਛੇ ਦੇਖੋ। ਮੈਂ ਤੁਹਾਨੂੰ ਰਿਕਮੈਂਡ ਕਰੂੰਗਾ, ਕਿਚਨ ਆ ਜਿਹੜੀ ਬਣੀ ਹੋਈ ਟੈਂਪਰੇਰੀ ਕਿਚਨ, ਆਪਾਂ ਕੌਂਸਲ ਨੇ ਬੜਾ ਸਾਥ ਦਿੱਤਾ, ਤੇ ਉਹ ਮੈਨੂੰ ਨਹੀਂ ਲੱਗਦਾ ਐਡੀ ਕਿਚਨ ਐਡੀਲੇਡ 'ਚ ਕਿਸੇ ਦੀ ਹੋਊਗੀ ਜਿੱਡੀ ਆਪਾਂ ਟੈਂਪਰੇਰੀ ਇੱਥੇ। ਤੇ ਸਾਡੀ ਜਿਹੜੀ ਟੀਮ ਹੈ ਕਿਚਨ ਨੂੰ, ਲੰਗਰ ਨੂੰ ਸਾਂਭਣ ਵਾਲੀ, ਉਹ ਇੰਨੇ ਚਾਅ ਤੁਸੀਂ ਕਿਸੇ ਨੂੰ ਥਕੇਵਾਂ ਨਹੀਂ ਮੂੰਹ ਤੇ ਦੇਖੋਗੇ। ਸਾਰੇ ਚਾਅ 'ਚ ਭੱਜੇ ਫਿਰਦੇ ਆ, ਕੱਲ ਪਰਸੋਂ ਦੇ ਲੱਗੇ ਪਏ ਆ, ਹਜੇ 3 ਦਿਨ ਇਹਦੇ ਚੱਲੂਗਾ। ਸੋ ਉਮੀਦ ਤਾਂ ਇਹੀ ਹੈ ਵੀ ਸਾਡਾ ਸਾਰਾ ਕੁਝ ਸਾਰਿਆਂ ਦੇ ਸਾਥ ਨਾਲ ਵਧੀਆ ਹੋਊਗਾ। ਪਰ ਫੇਰ ਬੇਨਤੀ ਆ ਵੀ ਸਾਰੇ ਜਣੇ ਸਾਥ ਦਿਓ। ਤੇ ਇਹ ਸਮਝੋ, ਮੈਨੂੰ ਕੈਨੇਡਾ ਤੋਂ ਕੱਲ ਫੀਡਬੈਕ ਆਈ, ਉਹ ਕਹਿੰਦੇ ਯਾਰ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਿੱਡਾ ਵੱਡਾ ਇਵੈਂਟ ਕਰਾ ਰਹੇ ਹੋ। ਤੁਹਾਨੂੰ ਜੱਜਮੈਂਟ ਨਹੀਂ ਆਸਟ੍ਰੇਲੀਆ 'ਚ ਰਹਿਣ ਵਾਲਿਆਂ ਨੂੰ, ਦੁਨੀਆ ਨੂੰ ਪਤਾ ਵੀ ਤੁਸੀਂ ਕਿੱਡੀ ਵੱਡੀ ਮੱਲ ਮਾਰ ਲਈ। ਵੀ 36 ਸਾਲ ਹੋ ਗਏ ਇੱਕ ਐਡਾ ਇਵੈਂਟ ਜਿਹਦੇ 'ਚ ਸਾਰਾ ਆਸਟ੍ਰੇਲੀਆ ਆ ਕੇ ਆਉਂਦਾ ਤੇ ਬੜੇ ਚਾਅ ਨਾਲ ਸਾਰਾ ਕੁਝ ਹੁੰਦਾ। ਇਹ ਬਹੁਤ ਵੱਡੀ ਕਮਾਲ ਆ। ਸੋ ਐਡੀ ਸੌਖੀ ਨਹੀਂ। ਹੁਣ ਦੇਖੋ ਸਾਡੇ ਬਾਈ ਪਰਮਿੰਦਰ, 1 ਮਿੰਟ ਆ ਕੇ ਜਾਓ, ਹੁਣ ਐ ਤਾਂ ਨਹੀਂ ਕੋਲ ਦੀ ਤਾਂ ਨਹੀਂ ਲੰਘਣ ਦਿੰਦਾ। ਇਹ ਆ ਸਾਡੇ ਜਿਹੜੇ ਜਜ਼ਬਾ, ਸਾਡੇ ਸੱਜਣਾਂ ਦਾ। ਇਹ ਬਾਈ ਜੀ ਸਾਡੇ ਐਥਲੈਟਿਕਸ ਦੇ ਜਿਹੜੇ ਹੈਗੇ ਆ ਇਸ ਟਾਈਮ ਇੰਚਾਰਜ ਕੋਆਰਡੀਨੇਟਰ, ਤੇ ਖੁਦ ਸੱਬਲ ਫੜੀ ਹੋਈ ਹੈ, ਧੜਕੇ ਦੇ ਚੱਲੀ ਜਾਂਦੇ ਆ ਦਿਨ ਰਾਤ ਹੁੰਦਾ। ਬਿਲਕੁਲ ਬਰਾੜ ਸਾਹਿਬ, ਸਾਡੇ ਤਾਂ ਮੇਰੇ ਖਿਆਲ ਖੂਨ 'ਚ ਹੀ ਇਹ ਆ ਜਜ਼ਬਾ ਆ ਕਿ ਸੇਵਾ ਨਿਭਾਉਂਦੇ ਆ। ਤੇ ਇਹ ਸਾਡੇ ਵੀਰ ਇਦਾਂ ਦੇ ਪਤਾ ਨਹੀਂ ਅਣਗਿਣਤ ਵੀਰ ਜਿਹੜੇ ਆ ਉਹ ਲੱਗੇ ਹੋਣੇ ਆ। ਤੇ ਬਾਈ ਜੀ, ਤੁਸੀਂ ਜਦੋਂ ਹੁਣ ਬਰਾੜ ਸਾਹਿਬ ਨੇ ਤੁਹਾਨੂੰ ਆਵਾਜ਼ ਮਾਰੀ ਹੈ, ਤਾਂ ਤੁਸੀਂ ਆਪਣੇ ਵਿਚਾਰ ਦਿਓ ਕਿ ਕਿੱਦਾਂ ਤੁਸੀਂ ਦੇਖ ਰਹੇ ਹੋ ਆਉਣ ਵਾਲੇ 3 ਦਿਨਾਂ 'ਚ ਕਿੱਦਾਂ ਦਾ ਰੌਣਕ ਮੇਲਾ ਹੋਣ ਜਾ ਰਿਹਾ? ਬੜਾ ਉਤਸ਼ਾਹ ਹੈ ਜੀ। ਪਹਿਲਾਂ ਤਾਂ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ। ਮੇਰੇ ਘਰ ਭਾਗ ਲੱਗੇ ਆ, ਸਾਨੂੰ ਮੌਕਾ ਦਿੱਤਾ ਤੁਸੀਂ, ਤੇ ਅਸੀਂ ਜਿੰਨਾ ਹੋ ਸਕਿਆ ਖਿਦਮਤ ਕਰਾਂਗੇ, ਜਿੰਨਾ ਜੀ ਆਇਆਂ ਕਹਿੰਦੇ ਆ ਸਾਰਿਆਂ ਨੂੰ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਵੇਂ ਸਿਡਨੀ, ਮੈਲਬੌਰਨ ਵਾਲੇ ਜਿਹੜੇ ਬਾਈ ਰੋਡ ਆ ਸਕਦੇ ਆ, ਤੇ ਉਹ ਜ਼ਰੂਰ ਪਹੁੰਚੋ ਇੱਥੇ। ਇਹ ਵੱਡਾ ਸਾਰੇ ਸਿੱਖ ਭਰਾਵਾਂ ਦਾ ਇਹ ਮੇਲਾ ਆ। ਠੀਕ ਹੈ, ਕਹਿ ਲਓ ਸਿੱਖਾਂ ਦੀ ਓਲੰਪਿਕ ਤਾਂ ਇਹੀ ਹੈ ਨਾ ਜੀ। ਬਿਲਕੁਲ। ਤੇ ਤੁਸੀਂ ਪਹੁੰਚੋ ਹਮ ਹਮਾ ਕੇ, ਅਸੀਂ ਅੱਖਾਂ ਵਿਛਾ ਕੇ ਤੁਹਾਡਾ ਇੰਤਜ਼ਾਰ ਕਰਦੇ ਹਾਂ। ਤੇ ਜਿੰਨਾ ਵੀ ਹਾਂਜੀ ਐਥਲੈਟਿਕਸ ਦਾ ਇਹ ਹੈ ਜੀ, ਬੱਚਿਆਂ ਦੀ ਐਥਲੈਟਿਕਸ ਸਵੇਰੇ ਅਸੀਂ 8 ਵਜੇ ਸ਼ੁਰੂ ਕਰ ਲੈਣੇ ਆ, ਜਿਹੜੇ ਬਿਬਸ ਵਗੈਰਾ ਵੰਡਣੇ, ਤੇ 1 ਵਜੇ ਤੋਂ ਐਥਲੈਟਿਕਸ ਸ਼ੁਰੂ ਹੋ ਜਾਣੀ ਆ। ਜਿਹੜਾ ਵੱਡਾ ਓਵਲ ਹੈ ਇਧਰਲੇ ਪਾਸੇ, ਜਦੋਂ ਤੁਸੀਂ ਐਂਟਰੀ ਕਰਦੇ ਆ ਸਾਹਮਣੇ ਹੀ ਐਥਲੈਟਿਕਸ ਹੈ, ਉੱਥੇ ਸ਼ੁਰੂ, ਉੱਥੋਂ ਤੁਹਾਨੂੰ ਦਿਸ ਜਾਊਗਾ ਐਥਲੈਟਿਕਸ ਵਾਲਾ। ਤੇ ਉੱਥੇ ਪਹੁੰਚੋ, ਬੱਚਿਆਂ ਨੂੰ ਆਪਣੇ ਲੈ ਕੇ, ਵੱਡਿਆਂ ਦਾ ਮਤਲਬ 7 ਸਾਲ 5 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਬੱਚੇ ਜਿਹੜੇ ਆ ਖਿਡਾਰੀ ਆ, ਜਿਹੜੇ ਪਲੇਅਰ ਆ, ਉਹਨਾਂ ਨੇ ਖੇਡਣਾ। ਆਓ ਤੁਸੀਂ। ਰਿਕਾਰਡ ਵੀ ਬਣਾਇਆ ਕਿ 1000 ਤੋਂ ਉੱਤੇ ਰਜਿਸਟ੍ਰੇਸ਼ਨ ਮੈਨੂੰ ਲੱਗਦਾ ਆਈ ਆਪਣੇ ਕੋਲ, ਹੈ ਨਾ? ਪਹਿਲੀ ਵਾਰੀ ਆ ਵੀ ਸਾਡਾ ਵਲੰਟੀਅਰ ਹੈ, ਤੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਸਾਰਿਆਂ ਨੂੰ ਮਤਲਬ ਕਿ ਅਸੀਂ ਖਿਡਾ ਰਹੇ ਹਾਂ। ਤੇ ਇਦਾਂ ਹੀ ਸਾਡੀ ਹਾਕੀ ਆ। ਮੈਂ ਆਪ ਵੀ ਹਾਕੀ ਖੇਡਦੇ ਆ, ਭਾਜੀ ਸਾਡੇ ਨਾਲ ਦੇਰ ਤੋਂ। ਤੇ ਅਸੀਂ ਹਾਕੀ ਦਾ ਵੀ ਬਹੁਤ ਵਧੀਆ ਸ਼ੁਰੂ ਮਤਲਬ ਕੀਤਾ ਹੋਇਆ, ਵੀ ਉੱਥੇ ਸਾਡਾ ਪਾਈਨ ਸਟੇਡੀਅਮ ਹੈ, ਉੱਥੇ ਹਾਕੀ ਦੀ ਥੋੜੀ ਇੱਥੋਂ ਦੂਰ ਆ, ਲੇਕਿਨ ਇਹਦੇ ਨਾਲ ਤੁਸੀਂ ਸਾਨੂੰ ਬਿਲਕੁਲ ਥੋੜਾ ਐਡਰੈਸ ਬਾਰੇ, ਜਾਂ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਵੀਰ ਆ ਉਹ ਦੂਰੋਂ ਜਾਂ ਬਾਈ ਕਾਰਸ ਆ ਰਹੇ ਆ, ਤਾਂ ਥੋੜਾ ਤੁਸੀਂ ਦੱਸ ਦਿਓ ਕਿ ਹਾਕੀ ਦੀਆਂ ਗੇਮਸ ਕਿੱਥੇ ਹੋਣ ਜਾ ਰਹੀਆਂ, ਜਾਂ ਥੋੜਾ ਐਡਰੈਸ ਬਾਰੇ ਜੇ ਤੁਸੀਂ ਜਾਣਕਾਰੀ ਦੇ ਸਕੋ ਤਾਂ। ਸਾਡਾ ਨੈਸ਼ਨਲ ਸਟੇਡੀਅਮ ਹੈ ਪਾਈਨ ਸਟੇਡੀਅਮ, ਜੈਪਸ ਕ੍ਰਾਸ ਜੀ। ਤੇ ਤੁਸੀਂ ਗੂਗਲ ਕਰੋ, ਤੇ ਇਹ ਜੈਪਸ ਕ੍ਰਾਸ ਦੇ ਕਾਰਨਰ ਤੇ ਜਦੋਂ ਤੁਸੀਂ ਮੈਨੂੰ ਜਾ
ਨੇ 2 ਪਿੱਚਾਂ ਆ, ਬਹੁਤ ਸੋਹਣੀਆਂ ਪਿੱਚਾਂ ਆ, ਬਹੁਤ ਵਧੀਆ ਗਰਾਊਂਡ ਹੈ, ਬਹੁਤ ਮਤਲਬ ਵਿਊਜ਼ ਬਹੁਤ ਵਧੀਆ ਹੈ ਉੱਥੇ। ਤੁਸੀਂ ਆਓ ਦੇਖੋ ਤੇ ਬਹੁਤ ਵਧੀਆ ਮੈਚ ਹੋਣਗੇ, ਲੈਵਲ ਦੇ ਪਲੇਅਰ ਉੱਥੇ ਖੇਡਣਗੇ। ਕੋਈ ਇਦਾਂ ਨਹੀਂ ਹੈ ਵੀ ਸਾਡੇ ਬੱਚੇ ਹੁਣ ਸਾਨੂੰ ਫਕਰ ਆ ਵੀ ਕੁਝ ਬੱਚੇ ਸਾਡੇ ਆਸਟ੍ਰੇਲੀਆ ਵੱਲੋਂ ਵੀ ਅੱਗੇ ਤੁਸੀਂ ਦੇਖੋਗੇ, ਸਾਡੇ ਐਡੀਲੇਡ ਦੇ ਵੀ ਆ, ਸਾਡੇ ਹੋਰ ਵੀ ਸਟੇਟਾਂ ਦੇ ਆ ਜਿਹੜੇ ਮੁੰਡੇ ਗਾਂ ਅੱਗੇ ਖੇਡਣਗੇ। ਤੇ ਇਹ ਭਾਜੀ ਹੁਣਾਂ ਦੀ ਮਤਲਬ ਉਹਦੇ ਕਰਕੇ ਵੀ ਚਲੋ ਸਾਡਾ ਅਸੀਂ ਜੁੜੇ ਹੋਏ ਹਾਂ ਸ਼ੁਰੂ ਤੋਂ ਹੀ ਹਾਕੀ ਨਾਲ, ਤੇ ਸਾਡੇ ਬੱਚੇ ਹੋਰ ਉਤਸ਼ਾਹਿਤ ਹੁੰਦੇ ਆ। ਐਤਕੀ ਇਹਨਾਂ ਦੀ ਮਤਲਬ ਕਿ ਇਹਨਾਂ ਦੀ ਗਾਈਡੈਂਸ ਨਾਲ ਹੀ ਅਸੀਂ ਲਾਸਟ 2-3 ਈਅਰ ਤੋਂ ਛੋਟੇ ਬੱਚਿਆਂ ਦਾ ਸ਼ੁਰੂ ਕੀਤਾ ਸੀਗਾ। 8 ਸਾਲ 10 ਸਾਲ 12 ਸਾਲ ਵਾਲੇ ਸੀਗੇ ਤੇ ਅੰਡਰ 9 ਅੰਡਰ 11 ਅਸੀਂ ਸਟੇਟ ਲੈਵਲ ਤੇ ਖੇਡੇ ਆ ਜੀ, ਤੇ ਵਧੀਆ ਖੇਡ ਰਹੇ ਆ ਬੱਚੇ। ਬਿਲਕੁਲ, ਜਦੋਂ ਇਹ ਸਿੱਖ ਖੇਡਾਂ ਸ਼ੁਰੂ ਕੀਤੀਆਂ ਗਈਆਂ ਸੀ ਤੇ ਮੇਰੇ ਖਿਆਲ ਬਰਾੜ ਸਾਹਿਬ ਦਾ ਜਿਹੜਾ ਮੁੱਖ ਮੰਤਵ ਸੀ ਉਹ ਇਹ ਸੀ ਕਿ ਸਾਡੀ ਜਿਹੜੀ ਇੱਥੋਂ ਦੀ ਪੀੜ੍ਹੀ ਆ, ਆਸਟ੍ਰੇਲੀਅਨ ਪੀੜ੍ਹੀ ਜਿਹੜੀ ਪੰਜਾਬੀ, ਉਹਨੂੰ ਖੇਡਾਂ ਨਾਲ ਜੋੜਿਆ ਜਾਵੇ, ਉਹਨੂੰ ਨਾਲ ਜੋੜਿਆ ਜਾਵੇ। ਤੇ ਪਿਛਲੇ 36 ਸਾਲਾਂ ਤੋਂ ਜਿਸ ਖੂਬਸੂਰਤੀ ਨਾਲ ਆਸਟ੍ਰੇਲੀਅਨ ਖੇਡਾਂ ਜਿਹੜੀਆਂ ਉਹ ਕਾਰਜ ਨਿਭਾ ਰਹੀਆਂ, ਉਹ ਬਿਲਕੁਲ ਸ਼ਲਾਘਾਯੋਗ। ਦੇਖੋ ਸਿੰਪਲ ਜੀ ਕਹਾਣੀ ਹੈ ਵੀ ਜੇਕਰ ਜਿਹੜੀ ਅਸੀਂ ਬੀਜਣ ਵਾਸਤੇ ਕੰਮ ਕੀਤਾ ਸੀ, ਜੇ ਉਹੀ ਨਾ ਹੋਇਆ ਤਾਂ ਫਿਰ ਅਸੀਂ ਫੇਲ ਸੀ। ਪਰ ਹੁਣ ਜਿਵੇਂ ਪਰਮਿੰਦਰ ਹੋਰਾਂ ਨੇ ਦੱਸਿਆ, ਇੱਥੇ ਨਾ ਪਨੀਰੀ ਨਵੀਂ ਤਿਆਰ ਹੋਣੀ ਸ਼ੁਰੂ ਹੋ ਗਈ, ਜੂੜੇ ਹੁਣ ਤੁਹਾਨੂੰ ਦਿਖਣ ਲੱਗ ਗਏ, ਉੱਥੋਂ ਦੀਆਂ ਲੋਕਲ ਟੀਮਾਂ 'ਚ ਦਿਖਣ ਲੱਗ ਗਏ। ਇੱਥੋਂ ਤੱਕ ਇਹਨਾਂ ਦੀ ਜਿਹੜੀ ਆਪਣੀ ਐਡੀਲੇਡ ਸਿੱਖ ਹਾਕੀ ਕਲੱਬ ਚਲਾ ਰਹੇ ਆ ਪਰਮਿੰਦਰ ਹੋਰੇ ਕਾਫੀ ਲੰਮੇ ਦੇ ਕਲੱਬ ਜੀ, ਤੋਂ 9-10 ਪਲੇਅਰ ਇਕੱਲੇ ਇਹ ਹੁੰਦੇ ਆ, ਪੰਜਾਬੀ ਹੁੰਦੇ ਸਾਡੇ। ਤੇ ਹੁਣ ਤਾਂ ਇਹਨਾਂ ਨੇ ਇੱਕ ਮੈਲਬਨ ਦਾ ਕੱਪ ਵੀ ਜਿੱਤ ਕੇ ਲਿਆਏ ਆ। ਸਾਡੀ ਟੀਮ ਦੀ ਹੁਣ ਹੌਸਲੇ ਪੂਰੇ ਉੱਚੇ ਆ। ਤੇ ਜਿਹੜਾ ਸਾਡੇ ਫੈਸਿਲਿਟੀ ਆ, ਜਿਵੇਂ ਪਰਮਿੰਦਰ ਨੇ ਦੱਸਿਆ, ਉਹ ਪਾਈਨ ਸਟੇਡੀਅਮ ਇੰਟਰਨੈਸ਼ਨਲ ਸਟੇਡੀਅਮ ਹੈ ਜੀ। ਹੁਣ ਜਿਹੜੀ ਆਸਟ੍ਰੇਲੀਆ ਇੰਡੀਆ ਦੀ ਸੀਰੀਜ਼ ਹੋਈ ਸੀ ਉੱਥੇ ਹੋਈ ਸੀ, ਤੇ ਅਸੀਂ ਉਹ ਪਿੱਚ ਖਾਰ ਕੀਤੀ ਆ। ਤੇ ਇੱਕ ਹੋਰ ਮੈਂ ਦੱਸ ਦਿਆਂ ਕਿ ਵਹਿਮ ਹੋ ਜਾਂਦਾ ਵੀ ਉਹ ਦੂਰ ਆ 15 ਕਿਲੋਮੀਟਰ, ਪਤਾ ਨਹੀਂ ਉੱਥੇ ਕੇਅਰ ਨਹੀਂ ਹੋਣੀ ਨਾ, ਇਦਾਂ ਨਹੀਂ ਹੈ। ਉਦੋਂ ਲਈ ਬੱਸਾਂ ਚੱਲਣਗੀਆਂ, ਉੱਥੇ ਲੰਗਰ ਪਾਣੀ ਹਰ ਚੀਜ਼ ਦਾ ਇੰਤਜ਼ਾਮ ਜੀ। ਸੋ ਬਿਲਕੁਲ ਜਿਸ ਤਰੀਕੇ ਨਾਲ ਬਰਾੜ ਸਾਹਿਬ ਹੁਣਾਂ ਨੇ ਦੱਸਿਆ, ਵੀਰ ਜੀ ਹੁਣਾਂ ਨੇ ਦੱਸਿਆ ਕਿ ਸਾਡੇ ਜਿਹੜੇ ਵੱਖੋ ਵੱਖਰੀਆਂ ਟੀਮਾਂ ਆ ਜਿਹੜੀਆਂ ਉਹ ਸਿੱਖ ਗੇਮਾਂ ਦੇ ਵਿੱਚ ਹਿੱਸਾ ਲੈ ਰਹੀਆਂ ਆ, ਤੇ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵਲੰਟੀਅਰ ਲੱਗੇ ਹੋਏ ਆ। ਤੇ ਮੇਰੀ ਇੰਡੋਜ਼ ਟੀਵੀ ਰਾਹੀਂ ਬੇਨਤੀ ਇਹ ਆ ਕਿ ਆਉਣ ਵਾਲੇ 3 ਦਿਨ ਜਿਹੜਾ ਆ ਤੁਸੀਂ ਹੁਮ ਹੁਮਾ ਕੇ ਇੱਥੇ ਪਹੁੰਚੋ। ਗੁਰੂ ਦਾ ਲੰਗਰ ਚੱਲਦਾ ਆ, ਚਾਹ ਪਾਣੀ ਪੂਰਾ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਆ। ਤੇ ਬਿਲਕੁਲ ਜਿਵੇਂ ਬਰਾੜ ਸਾਹਿਬ ਹੁਣਾਂ ਨੇ ਕਿਹਾ ਕਿ ਨਗੋਚਾਂ ਨੂੰ ਪਿੱਛੇ ਛੱਡ ਕੇ ਜੇਕਰ ਕਿਸੇ ਜਗ੍ਹਾ ਤੇ ਕਮੀ ਵੀ ਲੱਗਦੀ ਆ ਤਾਂ ਉੱਥੇ ਇਹਨਾਂ ਵਲੰਟੀਅਰਸ ਨਾਲ, ਕਮੇਟੀ ਨਾਲ ਮੋਢਾ ਜੋੜ ਕੇ ਅਸੀਂ ਕੰਮ ਕਰੀਏ। ਸੋ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ। ਤੁਹਾਨੂੰ ਆਉਣ ਵਾਲੇ 3 ਦਿਨ ਜਿਹੜੇ ਆ ਉਹ ਇੰਡੋਜ਼ ਟੀਵੀ ਤੇ ਪਲ ਪਲ ਦੀ ਅਪਡੇਟ ਮਿਲਦੀ ਰਹੂਗੀ, ਅਸੀਂ ਜਿਹੜੀ ਲਾਈਵ ਕਵਰੇਜ ਕਰਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਬਾਈ ਜੀ ਤੁਸੀਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਜੇਕਰ ਜਾਣ ਲੱਗਿਆ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਉਹ ਜ਼ਰੂਰ ਦੇ ਸਕਦੇ ਹੋ। ਮੈਂ ਤਾਂ ਇਹੀ ਕਹੂੰਗਾ ਵੀ ਅਸੀਂ ਬਹੁਤ ਵਧੀਆ ਇੱਥੇ ਇੰਤਜ਼ਾਮ ਕੀਤੇ ਹੋਏ ਆ। ਲੋਕ ਜਿਨ੍ਹਾਂ ਨੂੰ ਕਿਸੇ ਨੂੰ ਅਕਮੋਡੇਸ਼ਨ ਦੀ ਪ੍ਰੋਬਲਮ ਹੈ ਜਾਂ ਕਿਸੇ ਕੋਈ ਆਉਣ ਦੀ ਪ੍ਰੋਬਲਮ ਹੈ, ਸਾਡੇ ਨਾਲ ਤੁਸੀਂ ਕੰਟੈਕਟ ਕਰੋ, ਅਸੀਂ ਹੈਲਪ ਕਰਾਂਗੇ। ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕਠਿਨਾਈ ਹੈਗੀ, ਤੁਸੀਂ ਆਓ, ਵੈਲਕਮ ਤੁਹਾਡਾ। ਤੁਸੀਂ ਜੀ ਸਦਕੇ ਮਤਲਬ ਇੱਥੇ ਸਾਰੇ ਇੰਤਜ਼ਾਮ ਅਸੀਂ ਬਹੁਤ ਵਧੀਆ ਤਰੀਕੇ ਨਾਲ ਕੀਤੇ, ਬਹੁਤ ਵਧੀਆ ਗਰਾਊਂਡਾਂ ਆ, ਬਹੁਤ ਵਧੀਆ ਮਤਲਬ ਕਿ ਸਟੇਡੀਅਮ ਬਣ ਗਏ ਆ, ਤੇ ਬਹੁਤ ਵਧੀਆ ਤਰੀਕੇ ਨੂੰ ਕਵਰੇਜ ਕਰ ਰਹੇ ਆ, ਤੇ ਤੁਸੀਂ ਜ਼ਰੂਰ ਪਹੁੰਚੋ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤੇ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਸ ਤਰੀਕੇ ਨਾਲ ਤੁਸੀਂ ਪ੍ਰਬੰਧ ਕੀਤੇ ਆ। ਮੈਂ ਹੁਣੇ ਹੀ ਵੇਖ ਕੇ ਕਹਿ ਸਕਦਾ ਕਿ ਆਉਣ ਵਾਲੇ ਜਿਹੜੇ 3 ਦਿਨ ਆ ਉਹ ਕੱਲਾ ਇਨਸਾਨ ਚਾਹੇ ਜੀ ਚੱਲ ਕੇ ਰਾਸ਼ ਹੋਊਗਾ। ਇਹ ਜਿਸ ਤਰੀਕੇ ਨਾਲ ਬਰਾੜ ਸਾਹਿਬ ਨੇ ਦੱਸਿਆ ਕਿ ਇੱਕ ਬਹੁਤ ਵੱਡਾ ਇਵੈਂਟ ਆ, ਪੰਜਾਬੀਆਂ ਦਾ ਖੇਡਾਂ ਦਾ ਮਹਾਕੁੰਭ ਆ, ਪੰਜਾਬੀਆਂ ਦਾ ਵਿਆਹ ਆ, ਰੌਣਕਾਂ 3 ਦਿਨ ਵੇਖਣ ਨੂੰ ਮਿਲਣਗੀਆਂ। ਸੋ ਤੁਸੀਂ ਚੱਲ ਕੇ ਆਓ। ਤੁਸੀਂ ਜਿਹੜੇ ਬਰਾੜ ਸਾਹਿਬ ਹੋਣਾ ਦਾ, ਕਮੇਟੀ ਦਾ, ਵਲੰਟੀਅਰਸ ਦਾ ਸਾਥ ਜਿੱਥੇ ਆਪਾਂ ਦੇ ਸਕਦੇ ਹਾਂ ਜ਼ਰੂਰ ਦਈਏ। ਸੋ ਬਰਾੜ ਸਾਹਿਬ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਤੇ ਇੱਕ ਵਾਰੀ ਜਾਣ ਤੋਂ ਪਹਿਲਾਂ ਇੱਕ ਜਿਹੜੇ ਇੱਥੋਂ ਦਾ ਤੁਸੀਂ ਐਡਰੈਸ ਦੱਸ ਦਿਓ ਪਲੀਜ਼, ਤੇ ਫਿਰ ਆਪਾਂ ਇਹਦੀ ਸਮਾਪਤੀ ਕਰਾਂਗੇ। ਬਿਲਕੁਲ ਜੀ, ਇਹ ਐਲਿਸ ਪਾਰਕ ਹੁੰਦਾ ਜੀ, ਐਡੀਲੇਡ ਹਾਈ ਸਕੂਲ ਆ, ਤੇ ਇਹ ਜਿਹੜੀ ਬੈਸਟ ਟੈਰਸ ਤੋਂ ਇਹਦੇ ਵਿੱਚ ਐਂਟਰ ਕੀਤਾ ਜਾ ਰਸਤਾ ਇਹਦਾ ਸਰ ਡੋਨਾਲਡ ਬੈਰਡਮੈਨ ਰੋਡ ਆ, ਉਹਦੇ ਚੋਂ ਆਉਂਦਾ। ਦੋਨੇ ਪਾਸੇ ਵੱਡੇ ਬੈਨਰ ਲੱਗੇ ਆ ਸਿੱਖ ਗੇਮਾਂ ਦੇ ਵੈਨਿਊ ਦਾ। ਜੇ ਤੁਸੀਂ ਗੂਗਲ ਕਰੋਗੇ ਇਹ ਤੋਂ, ਜੇ ਤੁਸੀਂ ਹੋਟਲ ਲਿਆ ਤਾਂ 5 ਮਿੰਟ ਤੁਰ ਕੇ ਵਾਕਿੰਗ ਡਿਸਟੈਂਸ ਆ, ਸਾਹਮਣੇ ਸਿਟੀ ਆ ਜੀ। ਸੋ ਇਦੋਂ ਵਧੀਆ ਲੋਕੇਸ਼ਨ ਨਹੀਂ ਹੋ ਸਕਦੀ। ਤੁਹਾਨੂੰ ਜੇ ਫੇਰ ਵੀ ਕੋਈ ਦਿੱਕਤ ਲੱਗਦੀ ਆ ਤਾਂ ਸਾਡੇ ਸਾਰਿਆਂ ਦੇ ਨੰਬਰ ਆਨਲਾਈਨ ਪਏ ਆ, ਕਿਸੇ ਨੂੰ ਵੀ ਕਾਲ ਕਰ ਸਕਦੇ ਹੋ। ਪਰ ਜਿਵੇਂ ਤੁਸੀਂ ਕਿਹਾ ਵੀ ਆਪਾਂ
ਮੈਂ ਤੁਹਾਨੂੰ ਜ਼ਰੂਰ ਜਾਂਦਾ ਇਹ ਕਹੂੰਗਾ ਵੀ ਜਦੋਂ ਕੋਈ ਚੀਜ਼ ਹੁੰਦੀ ਹੈ ਨਾ ਕਿਸੇ ਕੋਲੇ, ਉਹਦੀ ਕਦਰ ਨਹੀਂ ਹੁੰਦੀ। ਬਿਲਕੁਲ ਸਾਡੇ ਕੋਲੇ ਇੱਕ ਬਹੁਤ ਵੱਡਾ ਇਵੈਂਟ ਬਣ ਚੁੱਕਾ ਹੈ, ਵੱਡੀ ਇੱਕ ਸਾਡੇ ਕੋਲੇ ਇੱਕ ਸਰਮਾਇਆ ਇਕੱਠਾ ਹੋ ਗਿਆ, ਸਾਡੇ ਪੁਰਾਣੀਆਂ ਟੀਮਾਂ ਨੇ ਰਲ ਕੇ ਇਕੱਠਾ ਕਰਕੇ ਸਾਨੂੰ ਤੱਕ ਪਹੁੰਚਾਤਾ। ਤੇ ਅਸੀਂ ਇਹ ਸਰਮਾਇਆ ਖਰਾਬ ਨਾ ਕਰ ਲਈਏ, ਇਹਨੂੰ ਹੋਰ ਅੱਗੇ ਲੈ ਕੇ ਚੱਲੀਏ। ਉਹਨਾਂ ਤੋਂ ਪੁੱਛੋ ਦੂਜੇ ਮੁਲਕਾਂ ਜਿੱਥੇ ਜਾ ਕੇ ਚਰਚਾ ਹੁੰਦੀ ਹੈ ਸਿੱਖ ਖੇਡਾਂ ਦੀ, ਵੀ ਭਾਈ ਆਸਟ੍ਰੇਲੀਆ ਵਾਲੇ ਐਂ ਕਰਦੇ। ਬਿਲਕੁਲ, ਜਿੱਦਾਂ ਬਰਾੜ ਸਾਹਿਬ ਹੁਣਾਂ ਨੇ ਕਿਹਾ ਕਿ ਇੱਕ ਪੰਜਾਬੀਆਂ ਨੂੰ ਪਛਾਣ ਦੇਣ ਵਾਲਾ ਇਵੈਂਟ ਆ ਇਹ। ਜਿੱਦਾਂ ਜਿਹੜੇ ਗੋਰਿਆਂ ਇੱਥੇ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਦੇਣ ਆ। ਤੇ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ 36ਵੀਂ ਆਸਟ੍ਰੇਲੀਅਨ ਸਿੱਖ ਖੇਡਾਂ, ਹਰ ਵਾਰ ਜਿਹੜੀਆਂ ਸਿੱਖ ਖੇਡਾਂ ਆ ਉਹਦੇ ਵਿੱਚ ਕੁਛ ਨਾ ਕੁਛ ਨਵਾਂ ਕੀਤਾ ਜਾਂਦਾ, ਹਰ ਵਾਰੇ ਕੁਛ ਨਾ ਕੁਛ ਨਵਾਂ ਕੀਤਾ ਜਾਂਦਾ ਤੇ ਹਰ ਵਾਰੇ ਜਿਹੜਾ ਈਵੈਂਟ ਆ ਉਹ ਵੱਡਾ ਹੁੰਦਾ ਜਾਂਦਾ। ਇਸ ਵਾਰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲ ਰਹੀ ਹੈ ਕਿ ਬੇਸ਼ੱਕ ਜਿਹੜੀਆਂ ਖੇਡਾਂ ਆ ਉਹਨਾਂ ਦਾ ਆਗਾਜ਼ ਕੱਲ੍ਹ ਨੂੰ ਹੋਣ ਜਾ ਰਿਹਾ, ਪਰ ਉਹਦੀ ਜਿਹੜੀਆਂ ਤਿਆਰੀਆਂ ਆ, ਗਤੀਵਿਧੀਆਂ ਆ, ਉਹ ਅੱਜ ਤੋਂ ਹੀ ਚਾਲੂ ਹੋ ਚੁੱਕੀਆਂ। ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਿ ਇੱਥੇ ਆਸਟ੍ਰੇਲੀਅਨ ਸਿੱਖ ਗੇਮ ਸੈਸ਼ਨ ਚਲਾਇਆ ਜਾ ਰਿਹਾ ਆ, ਜਿਹਦੇ ਵਿੱਚ ਸਾਡੀਆਂ ਭੈਣਾਂ ਨੂੰ ਐਪਰੀਸ਼ੀਏਟ ਕੀਤਾ ਜਾ ਰਿਹਾ। ਪੰਜਾਬੀ ਕਮਿਊਨਿਟੀ ਦੀਆਂ ਜਿਹੜੀਆਂ ਭੈਣਾਂ ਆ ਜਿਨ੍ਹਾਂ ਨੇ ਕੁਝ ਉਪਲਬਧ ਕੀਤਾ ਆ, ਉਹਨਾਂ ਦੀਆਂ ਉਪਲਬਧੀਆਂ ਨੂੰ ਐਪਰੀਸ਼ੀਏਟ ਕਰਨ ਲਈ ਇਹ ਸੈਸ਼ਨ ਚਲਾਇਆ ਜਾ ਰਿਹਾ। ਸੋ ਆਸਟ੍ਰੇਲੀਆ ਭਰ ਤੋਂ ਜਿਹੜੀਆਂ ਭੈਣਾਂ ਉਹ ਇੱਥੇ ਪਹੁੰਚੀਆਂ ਹੋਈਆਂ ਤਾਂ ਜੋ ਇੱਕ ਜਿਹੜੀ ਸਵਾਣੀ ਆ ਜਾਵੇ, ਉਹਦੇ ਸਹਿਯੋਗ ਨੂੰ ਐਪਰੀਸ਼ੀਏਟ ਕੀਤਾ ਜਾਵੇ, ਉਹਦੇ ਲਈ ਇਹ ਸੈਸ਼ਨ ਚਲਾਇਆ ਜਾ ਰਿਹਾ, ਜੋ ਇੱਕ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਬਹੁਤ ਵੱਡੀ ਉਪਲਬਧੀ ਆ। ਤੁਸੀਂ ਦੇਖ ਸਕਦੇ ਹੋ ਕਿ ਗਰਾਊਂਡਾਂ ਸੱਜ ਚੁੱਕੀਆਂ ਆ, ਜਿਹੜੀਆਂ ਤਿਆਰੀਆਂ ਆ ਉਹ ਪੂਰੀ ਭਰ ਜੋਬਨ 'ਤੇ ਆ, ਪੂਰੀਆਂ ਤਿਆਰੀਆਂ ਹੋ ਚੁੱਕੀਆਂ ਆ ਆਸਟ੍ਰੇਲੀਅਨ 36ਵੀਆਂ ਸਿੱਖ ਖੇਡਾਂ ਦੀਆਂ। ਸੋ ਸਿਰਫ ਇੰਤਜ਼ਾਰ ਆ ਤੁਹਾਡੇ ਆਉਣ ਦਾ। ਤੁਸੀਂ ਪਹੁੰਚੋ ਤੇ ਕੱਲ੍ਹ ਤੋਂ ਜਿਹੜੇ ਖੇਡਾਂ ਦਾ ਮਹਾਕੁੰਭ ਆ ਉਹ ਇੱਥੇ ਐਡੀਲੇਡ ਸ਼ਹਿਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਆ। ਪਰ ਜੇਕਰ ਤੁਸੀਂ ਨਹੀਂ ਵੀ ਪਹੁੰਚ ਸਕਦੇ, ਜੇਕਰ ਕਿਸੇ ਕਾਰਨਾਂ ਕਰਕੇ ਕੋਈ ਇੱਥੇ ਨਹੀਂ ਪਹੁੰਚ ਸਕਦਾ ਤਾਂ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਇਹਨਾਂ ਖੇਡਾਂ ਦੀ ਪਲ ਪਲ ਦੀ ਅਪਡੇਟ, ਹਰ ਖੇਡਾਂ ਦੀ ਲਾਈਵ ਕਵਰੇਜ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ। ਇੰਡੋਜ਼ ਟੀਵੀ ਆਸਟ੍ਰੇਲੀਆ ਤੁਹਾਡੇ ਤੱਕ ਇਹਨਾਂ ਖੇਡਾਂ ਦੀ ਅਪਡੇਟ, ਇਹਨਾਂ ਖੇਡਾਂ ਵਿਖਾਉਣ ਲਈ ਵਚਨਬੱਧ ਆ। ਸੋ ਤੁਸੀਂ ਆਪਣਿਆਂ ਨਾਲ ਜੁੜ ਸਕਦੇ ਹੋ ਤੇ ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਦੇ ਨਾਲ। ਬਹੁਤ ਬਹੁਤ ਧੰਨਵਾਦ।